ਆਰਟੀਕਲ ਆਫ ਫੇਥ ਜਿਹੜੇ ਨੇ ਉਹ ਇਨਸੈਪਰੇਬਲ ਪਾਰਟ ਹੁੰਦੇ ਨੇ ਫਿਰ ਸਿੱਖ ਦੀ ਬੀਇੰਗ ਦਾ, ਸਿੱਖ ਦੇ ਵਜੂਦ ਦਾ। ਸਿੰਘ ਹੋਏ ਜਿਹਨੂੰ ਅਸੀਂ ਜਦੋਂ ਅੰਮ੍ਰਿਤ ਛਕਦਾ ਹੈ ਤੇ ਉਹ ਸਿੰਘ ਫੀਅਰਲੈਸ ਲਾਈਕ ਏ ਲਾਇਨ, ਔਰ ਜਿਹੜੀ ਬੀਬੀ ਆ ਉਹ ਸਿੰਘਣੀ ਲਾਈਕ ਏ ਲਾਇਨੈਸ। 5 ਜਿਹੜੇ ਸਾਡੇ ਆਰਟੀਕਲ ਆਫ ਫੇਥ ਨੇ ਜਿਨ੍ਹਾਂ ਦੇ ਵਿੱਚ ਕੇਸ ਜਿਹੜੇ ਬਿਲਕੁਲ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਵਾਲਾਂ ਨੂੰ ਟ੍ਰਿਮ ਕਰਨਾ ਇਹ ਸਿੱਖੀ ਦੇ ਖਿਲਾਫ ਹੁੰਦਾ। ਫਿਰ ਕਛਹਿਰਾ ਜਿਹੜਾ ਹਮੇਸ਼ਾ ਤੁਸੀਂ ਪਹਿਨਦੇ ਹੋ ਲਾਈਕ ਉਹਦੇ ਅੱਜ ਦੀ ਜ਼ਬਾਨ 'ਤੇ ਉਹਨੂੰ ਅੰਡਰ ਪੈਂਟਸ ਔਰ ਦੂਸਰੇ ਲਫ਼ਜ਼ ਵਰਤੇ ਜਾਂਦੇ ਨੇ, ਪਰ ਸਿੱਖ ਕਛਹਿਰਾ ਹੀ ਹੈ ਔਰ ਕੜਾ ਹੱਥ ਦੇ ਵਿੱਚ। ਔਰ ਕਿਉਂਕਿ ਕੇਸ ਇਹ ਮੈਟਿਡ ਨਾ ਹੋਣ, ਆਪਸ 'ਚ ਉਲਝਣ ਨਾ, ਦੋਵੇਂ ਵੇਲੇ ਜਿਹੜਾ ਉਹਨਾਂ ਨੂੰ ਵਾਹਣਾ ਤਾਂ ਕਿ ਸਫਾਈ ਹੋਏ। ਉਸ ਕੇਸਾਂ ਦਾ ਜਿਹੜਾ ਇਸ਼ਨਾਨ ਵੀ ਜ਼ਰੂਰੀ ਹੁੰਦਾ ਹੈ। ਕਿਰਪਾਨ, ਹੁਣ ਕਿਰਪਾਨ ਆਮ ਬੰਦਾ ਉਹਨੂੰ ਸੌਡ ਕਹੇਗਾ। 5 ਕਕਾਰ ਤੁਹਾਡੇ ਕੋਲ ਹੋਣੇ ਇਹ ਜਿਹੜਾ ਹਾਂ ਲਾਜ਼ਮੀ ਹੈ, ਪਰ ਇਹ ਫਿਰ ਪੰਜੋ ਸੈਪਰੇਟ ਨਹੀਂ ਹੋ ਸਕਦੇ। ਈਵਨ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ, ਨਹਾਉਂਦੇ ਹੋ, ਸੌਂਦੇ ਹੋ, ਇਹ ਤੁਹਾਡਾ ਹਿੱਸਾ ਹੈ, ਤੁਹਾਡੇ ਵਜੂਦ ਦਾ ਹਿੱਸਾ ਹੈ। ਔਰ ਇਹਦੇ 'ਚ ਫਿਰ ਜਿਹੜਾ ਹੈ ਇਹ ਤੁਹਾਡਾ ਇੱਕ ਹਿੱਸਾ ਨੇ, ਤੁਹਾਡੇ ਵਜੂਦ, ਤੁਹਾਡੇ ਬੀਇੰਗ ਦਾ ਹਿੱਸਾ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਹਰਲੇ ਮੁਲਕਾਂ ਵਿੱਚ 5 ਕਕਾਰਾਂ ਵਿੱਚੋਂ ਇੱਕ ਪ੍ਰਮੁੱਖ ਕਕਾਰ ਕਿਰਪਾਨ ਨੂੰ ਲੈ ਕੇ ਇੱਕ ਬਹਿਸ ਜਿਹੜੀ ਹੈ ਉਹ ਛਿੜਦੀ ਹੈ ਕਿ ਕੀ ਕਿਰਪਾਨ ਮਹਿਜ਼ ਇੱਕ ਧਾਰਮਿਕ ਚਿੰਨ੍ਹ ਹੈ ਜਾਂ ਫਿਰ ਸਵੈ ਰੱਖਿਆ ਲਈ ਇੱਕ ਹਥਿਆਰ। ਸੋ ਸਾਡੇ ਇੱਕ ਵਿਊਅਰ ਜਿਹੜੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਹਨ, ਸਰਦਾਰ ਪਰਮਜੀਤ ਸਿੰਘ ਰੰਧਾਵਾ ਨੇ ਇਸ ਇਸ਼ੂ ਤੇ ਆਪਣਾ ਜਿਹੜਾ ਨੁਕਤਾ ਨਜ਼ਰ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਇਸ਼ੂ ਨੂੰ ਅਸੀਂ ਇੱਕ ਨੁਕਤਾ ਨਿਗਾਹ ਕਹਿ ਕੇ ਡਿਸਕਸ ਕਰਨ ਜਾ ਰਹੇ ਹਾਂ, ਇਹ ਅੰਗਰੇਜ਼ੀ 'ਚ ਕਹਿਣਾ ਹੋਏ ਤਾਂ ਹੌਟ ਪੋਟੇਟੋ ਹੈ, ਗਰਮ ਆਲੂ ਹੈ। ਬਿਲਕੁਲ, ਹੱਥ ਵੀ ਸੜਦੇ ਨੇ, ਜੇ ਮੂੰਹ 'ਚ ਪੈ ਜਾਏ ਮੂੰਹ ਵੀ ਸੜਦਾ। ਬਟ ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਦੁਨੀਆ ਭਰ 'ਚ ਜਿੱਥੇ ਹੁਣ ਸਿੱਖ ਵਸਦੇ ਨੇ, ਇੱਕ ਸਿਚੁਏਸ਼ਨ ਦੇ ਨਾਲ ਜਿਹੜਾ ਹਰ ਥਾਂ ਹਰ ਸਿੱਖ ਨੂੰ ਡੀਲ ਕਰਨਾ ਪੈਂਦਾ ਹੈ। ਲੰਬਾ ਵਕਤ ਅਮਰੀਕਾ 'ਚ ਵੀ ਜਦੋਂ ਸਿੱਖ ਆਏ, ਟਰਬਨ ਪੱਗ ਦੇ ਨਾਲ ਤੁਹਾਨੂੰ ਜੌਬ, ਤੁਹਾਡੀ ਪਛਾਣ ਤਾਂ ਇੱਕ ਤਾਂ ਸੋਸ਼ਲ ਸੀ, ਇੱਕ ਜੌਬ ਓਪਰਚੁਨਿਟੀ ਉਹ ਪੋਸਟ ਆਫਿਸ ਤੋਂ ਸ਼ੁਰੂ ਕਰ ਲਈਏ ਤੇ ਕਿਵੇਂ ਕੱਲੀ ਥਾਂ ਦੇ ਉੱਤੇ ਇਹਦੇ ਲਈ ਲੜਾਈ ਲੜੀ ਅਦਾਲਤਾਂ 'ਚ ਔਰ ਦੂਸਰੇ 'ਚ। ਔਰ ਫਿਰ ਜਿਹੜੀ ਲੇਟੈਸਟ ਲੜਾਈ ਅਮਰੀਕਾ 'ਚ ਅਸੀਂ ਲੜੀ ਪੱਗ ਦੇ ਮਾਮਲੇ 'ਚ, ਬੇਸ਼ੱਕ ਫਸਟ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਥਿੰਦ ਵਰਗੇ ਨੇ ਫੌਜ ਦੇ ਵਿੱਚ, ਅਮਰੀਕਨ ਫੌਜ ਦੇ ਵਿੱਚ ਰਹਿ ਕੇ ਸਿੱਖੀ ਸਰੂਪ ਨਾਲ ਦਸਤਾਰ ਔਰ ਕੇਸਦਾੜੀ ਨਾਲ ਸਰਵ ਕੀਤਾ ਸੀ। ਪਰ ਜਦੋਂ 1930 ਤੱਕ ਪਹੁੰਚਦਿਆਂ ਇਹਨਾਂ ਨੇ ਲਾਅ ਬਣਾਏ ਤੇ ਇਹਨਾਂ ਨੇ ਹਰ ਜਿਹੜਾ ਗੈਰ ਅਮਰੀਕਨ ਜਿਹਨੂੰ ਬਣਾ ਦਿੱਤਾ, ਰੇਸ ਬੇਸ ਬਣਾ ਲਿਆ, ਉਹਨੂੰ ਹੱਕ ਹੀ ਨਹੀਂ ਦਿੱਤੇ। ਔਰ ਫਿਰ ਜਿਹੜਾ 1960 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਮਰੀਕਾ 'ਚ ਪਾਬੰਦੀ ਲੱਗ ਜਾਂਦੀ ਹੈ ਕਿ ਫੌਜ ਦੇ ਵਿੱਚ ਹੀ ਨਹੀਂ ਤੁਸੀਂ ਸਿੱਖੀ ਸਰੂਪ ਨਾਲ ਸਰਵ ਕਰ ਸਕਦੇ। ਸੋ ਇੱਕ ਬੈਟਲ ਇੱਥੇ ਇਹ ਲੜੀ ਗਈ। ਫਿਰ ਉਹ ਮੈਕਡੋਨਲ ਹੋਣ, ਦੂਜੇ ਹੋਣ, ਤੁਸੀਂ ਕੜਾ ਪਾ ਸਕਦੇ ਹੋ ਕਿ ਨਹੀਂ ਪਾ ਸਕਦੇ, ਫੂਡ ਇੰਡਸਟਰੀ ਆ ਗਈ, ਮੂੰਹ ਢੱਕਣਾ ਦੂਸਰਾ ਹੋਣਾ, ਔਰ ਇਹ ਸਾਰੀਆਂ ਲੜਾਈਆਂ। ਲੇਕਿਨ ਜਿਹੜੀ ਇੱਕ ਜਿਸ ਦਾ ਇੱਕ ਕੇਸ ਹੁਣ ਅੱਜ ਕੱਲ੍ਹ ਆਸਟ੍ਰੇਲੀਆ 'ਚ ਵੀ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਇਨਵੋਲਵ ਹੈ, ਬੈਲਜੀਅਮ 'ਚ ਵੀ ਹੈ, ਅਮਰੀਕਾ ਦੇ ਸਕੂਲਾਂ 'ਚ ਜਦੋਂ ਸਿੱਖ, ਔਰ ਮੈਂ ਜਿਹੜੇ ਸਾਡੇ ਵੀਰ ਸਿੱਖ ਧਰਮ ਬਾਰੇ ਅਜੇ ਵਾਕਫੀਅਤ ਪੂਰੀ ਨਹੀਂ ਰੱਖਦੇ, ਉਹ ਮੈਂ ਦੱਸ ਦਿਆਂ ਕਿ ਜਦੋਂ ਸਿੱਖੀ ਦੇ ਵਿੱਚ ਇਨੀਸ਼ੀਏਟ ਕੀਤਾ ਜਾਂਦਾ ਹੈ, ਜਿਸ ਨੂੰ ਅੰਮ੍ਰਿਤ ਛਕਾਣਾ ਕਹਿੰਦੇ ਨੇ, ਤੇ ਉਸ ਤੋਂ ਬਾਅਦ ਇਹ ਲਾਜ਼ਮ ਹੁੰਦਾ ਹੈ ਕਿ 5 ਆਰਟੀਕਲ ਆਫ ਫੇਥ ਜਿਹੜੇ ਨੇ ਉਹ ਇਨਸੈਪਰੇਬਲ ਪਾਰਟ ਹੁੰਦੇ ਨੇ ਫਿਰ ਸਿੱਖ ਦੀ ਬੀਇੰਗ ਦਾ, ਸਿੱਖ ਦੇ ਵਜੂਦ ਦਾ। ਉਹ ਸਿੱਖ ਹੋਏ, ਸਿੰਘ ਹੋਏ ਜਿਹਨੂੰ ਅਸੀਂ ਜਦੋਂ ਅੰਮ੍ਰਿਤ ਛਕਦਾ ਹੈ ਤੇ ਉਹ ਸਿੰਘ ਫੀਅਰਲੈਸ ਲਾਈਕ ਏ ਲਾਇਨ, ਔਰ ਜਿਹੜੀ ਬੀਬੀ ਆ ਉਹ ਸਿੰਘਣੀ ਲਾਈਕ ਏ ਲਾਇਨੈਸ, ਔਰ ਉਹਦੇ ਨਾਂ ਦੇ ਨਾਲ ਮਰਦ ਦੇ ਸਿੰਘ ਹੁੰਦਾ ਹੈ, ਜ਼ਾਹਰ ਹੈ ਲਾਇਨ, ਕੌਰ ਪ੍ਰਿੰਸ। ਸੋ ਜ਼ਾਹਰ ਹੈ ਕਿ ਇਹ 5 ਜਿਹੜੇ ਸਾਡੇ ਆਰਟੀਕਲ ਆਫ ਫੇਥ ਨੇ ਜਿਨ੍ਹਾਂ ਦੇ ਵਿੱਚ ਕੇਸ ਜਿਹੜੇ ਬਿਲਕੁਲ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਵਾਲਾਂ ਨੂੰ ਟ੍ਰਿਮ ਕਰਨਾ ਇਹ ਸਿੱਖੀ ਦੇ ਖਿਲਾਫ ਹੁੰਦਾ। ਫਿਰ ਕਛਹਿਰਾ ਜਿਹੜਾ ਹਮੇਸ਼ਾ ਤੁਸੀਂ ਪਹਿਨਦੇ ਹੋ ਲਾਈਕ ਉਹਦੇ ਅੱਜ ਦੀ ਜ਼ਬਾਨ 'ਤੇ ਉਹਨੂੰ ਅੰਡਰ ਪੈਂਟਸ ਔਰ ਦੂਸਰੇ ਲਫ਼ਜ਼ ਵਰਤੇ ਜਾਂਦੇ ਨੇ, ਪਰ ਸਿੱਖ ਕਛਹਿਰਾ ਹੀ ਹੈ ਔਰ ਕੜਾ ਹੱਥ ਦੇ ਵਿੱਚ। ਔਰ ਕਿਉਂਕਿ ਕੇਸ ਇਹ ਮੈਟਿਡ ਨਾ ਹੋਣ, ਆਪਸ 'ਚ ਉਲਝਣ ਨਾ, ਔਰ ਇਹ ਨਹੀਂ ਹੈ ਕਿਉਂਕਿ ਹਿੱਪੀਆਂ ਨੇ ਵੀ ਵਾਲ ਰੱਖੇ ਸੀ, ਇਹ ਗੁਰੂ ਦੇ ਕੇਸ ਨੇ
ਦੋਵੇਂ ਵੇਲੇ ਜਿਹੜਾ ਉਹਨਾਂ ਨੂੰ ਵਾਹਣਾ ਤਾਂ ਕਿ ਸਫਾਈ ਹੋਏ। ਉਸ ਕੇਸਾਂ ਦਾ ਜਿਹੜਾ ਇਸ਼ਨਾਨ ਵੀ ਜ਼ਰੂਰੀ ਹੁੰਦਾ, ਉਹ ਹਰ ਕੋਈ ਹਫ਼ਤੇ 'ਚ ਇੱਕ ਵਾਰ ਕਰਦਾ ਹੈ, ਕੋਈ ਰੋਜ਼ਾਨਾ ਕਰਦਾ ਹੈ। ਔਰ ਪੰਜਵਾਂ ਔਰ ਅਹਿਮ ਜਿਹੜਾ ਇੱਕ ਕਾਰ ਹੈ ਕੇਸਾਂ ਤੋਂ ਬਾਅਦ, ਜਿਸ ਨੂੰ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਕਿਰਪਾਨ, ਹੁਣ ਕਿਰਪਾਨ ਆਮ ਬੰਦਾ ਉਹਨੂੰ ਸੌਰਡ ਕਹੇਗਾ, ਔਰ ਸੌਰਡਸ ਦੀਆਂ ਡਿਫਰੈਂਟ ਸ਼ੇਪਸ ਫਾਰਮਸ, ਉਹਨਾਂ ਦੀ ਆਪਣੀ ਹਿਸਟਰੀ ਹੈ, ਕਿੱਥੋਂ ਆਈ ਕੀ ਹੈ। ਲੇਕਿਨ ਜਦੋਂ ਅਸੀਂ ਕਿਰਪਾਨ ਕਿਉਂਕਿ ਇਹਨਾਂ ਨੂੰ ਕਕਾਰ ਲਫ਼ਜ਼ ਵੀ ਇਸ ਲਈ ਕਿਹਾ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਇਹ ਪੰਜੋ ਹੀ ਲਫ਼ਜ਼ ਕੱਕਾ ਐਲਫਾਬੈਟ ਤੋਂ ਸ਼ੁਰੂ ਹੁੰਦੇ ਨੇ, ਕੇਸ, ਕੰਗਾ, ਕੜਾ, ਕਸ਼ਹਿਰਾ, ਕਿਰਪਾਨ। ਹੁਣ ਕਿਰਪਾਨ ਜਾਂ ਸੌਰਡ ਜਿਹੜੀ ਜਿਸ ਦੇ ਲਈ ਕਾਮਨ ਬੰਦੇ ਲਈ ਇਹ ਹੁੰਦਾ ਹੈ, ਪਹਿਲੀ ਆਈਡੈਂਟੀਟੀ ਤੁਹਾਡੀ ਪੱਗ ਦੇ ਨਾਲ ਹੈ, ਦੇਖੀ ਜਿਹਦੇ ਲਈ ਸਟਰਗਲ ਹੋਈ। ਕੰਗਾ ਵੀ ਕੇਸਾਂ ਦੇ ਅੰਦਰ ਹੈ, ਕਸ਼ਹਿਰਾ ਵੀ ਕੋਈ ਨਹੀਂ ਹੈ, ਕੜੇ ਨਾਲ ਵੀ ਕੋਈ ਬਹੁਤਾ ਨਹੀਂ। ਦੂਸਰਾ ਜਿਹੜਾ ਸਭ ਤੋਂ ਸਬਜੈਕਟ ਟੂ, ਜਿੱਥੇ ਤੁਹਾਡੀ ਕਾਨੂੰਨ ਦੇ ਨਾਲ ਟੱਕਰ ਹੋ ਰਹੀ ਹੈ, 150 ਤੋਂ ਜ਼ਿਆਦਾ ਮੁਲਕਾਂ ਜਿੱਥੇ ਸਿੱਖ ਰਹਿੰਦੇ ਨੇ, ਬਹੁਤ ਸਾਰੀਆਂ ਥਾਵਾਂ ਤੇ ਇਹ ਬੈਟਲ ਜਿੱਤੀ ਹੈ, ਕਿਤੇ ਅਜੇ ਕੇਸ ਚੱਲ ਰਹੇ ਨੇ, ਜਿਵੇਂ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕੀਤੀ। ਹੁਣ ਉਹ ਹੈ ਕਿਰਪਾਨ। ਜਦੋਂ ਹੁਣ ਸਿੱਖ ਬੱਚੇ ਬੱਚੀਆਂ ਵੀ, ਕਿਉਂਕਿ ਇਸ ਦਾ ਇੱਕ ਜਨਰਲ ਜਿਹਾ ਪ੍ਰਿੰਸੀਪਲ ਹੈ ਕਿ ਜਦੋਂ ਬੱਚਾ ਜਾਂ ਬੱਚੀ ਆਪਣੀ ਪੂਰੀ ਸਮਝ ਰੱਖਦਾ ਹੈ, ਜਿਹੜੀਆਂ ਵਾਉਜ਼ ਜਿਹੜੇ ਪ੍ਰਣ ਉਹਨੇ ਲੈਣੇ ਨੇ ਗੁਰੂ ਪੰਜ ਪਿਆਰਿਆਂ ਦੇ ਸਾਹਮਣੇ, ਉਹਨਾਂ ਨੂੰ ਨਿਭਾ ਸਕਦਾ ਹੈ, ਉਦੋਂ ਉਹ ਅੰਮ੍ਰਿਤ ਛਕਦਾ ਹੈ। ਸੋ ਜ਼ਾਹਰ ਹੈ ਕਿ ਇਹ ਉਮਰ 11 ਜਾਂ 12 ਸਾਲ ਦੀ ਹੁੰਦੀ ਹੈ। ਜੇ ਮੈਂ ਆਪਣੇ ਬਚਪਨ ਨੂੰ ਦੇਖਾਂ ਤੇ ਮੈਂ ਲਗਭਗ 12 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕਿਆ ਸੀ। ਔਰ ਉਸ ਤੋਂ ਬਾਅਦ ਇਹ 5 ਕਕਾਰ ਤੁਹਾਡੇ ਕੋਲ ਹੋਣੇ, ਇਹ ਜਿਹੜਾ ਹਾਂ ਲਾਜ਼ਮੀ ਹੈ। ਹੁਣ ਸਕੂਲਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਜਿੱਥੇ ਈਵਨ ਜੇ ਸਕੂਲਾਂ 'ਚ ਨਾਈਫ ਅਲਾਉਡ ਨਹੀਂ ਹੈ, ਜਿਵੇਂ ਆਸਟ੍ਰੇਲੀਆ ਦਾ ਕੇਸ ਹੋਇਆ, ਤੇ ਉੱਥੇ ਕਿਰਪਾਨ, ਔਰ ਇਹ ਫਿਰ ਪੰਜੋ ਸੈਪਰੇਟ ਨਹੀਂ ਹੋ ਸਕਦੇ। ਈਵਨ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ, ਨਹਾਉਂਦੇ ਹੋ, ਸੌਂਦੇ ਹੋ, ਇਹ ਤੁਹਾਡਾ ਹਿੱਸਾ ਹੈ, ਤੁਹਾਡੇ ਵਜੂਦ ਦਾ ਹਿੱਸਾ ਹੈ। ਔਰ ਇਹਦੇ 'ਚ ਫਿਰ ਜਿਹੜਾ ਹੈ ਇਹ ਤੁਹਾਡਾ ਇੱਕ ਹਿੱਸਾ ਨੇ, ਤੁਹਾਡੇ ਵਜੂਦ, ਤੁਹਾਡੇ ਬੀਇੰਗ ਦਾ ਹਿੱਸਾ ਨੇ। ਹੁਣ ਇਸ ਦੇ ਲਈ ਲੜਾਈ ਤਾਂ ਭਾਰਤ ਦੇ ਵਿੱਚ ਵੀ ਲੜਨੀ ਪਈ। ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਮੋਰਚਾ 20 ਜਦੋਂ ਤੱਕ ਤਾਂ ਤੁਹਾਡੀ ਸਟਰਗਲ ਸੀ 18ਵੀਂ ਸਦੀ 'ਚ। ਔਰ ਜ਼ਾਹਰ ਹੈ ਮੈਂ ਕਿਉਂਕਿ ਕਿਰਪਾਨ ਦੇ ਉੱਤੇ ਹੀ ਇਹ ਪਰਮਜੀਤ ਸਿੰਘ ਰੰਧਾਵਾ ਹੋਰਾਂ ਦੀ ਲਿਖਤ ਵੀ ਹੈ, ਔਰ ਫੋਕਸ ਵੀ ਮੈਂ ਇਸ ਦੇ ਉੱਤੇ ਹੀ ਕਰਾਂਗਾ ਕਿ ਪਰ ਇਹਨੂੰ ਅਸੀਂ ਇੱਕ ਤੋਂ ਜ਼ਿਆਦਾ ਇਸ਼ੂਜ਼ ਦੇ ਵਿੱਚ ਵੀ ਡਿਸਕਸ ਕਰ ਸਕਦੇ ਹਾਂ, ਕਿਉਂਕਿ ਇਹ ਕੁਆਇਟ ਸੈਂਸਿਟਿਵ ਇਸ਼ੂ ਵੀ ਹੈ ਪਰ ਅਹਿਮ ਇਸ਼ੂ ਵੀ ਹੈ। ਕਿਉਂਕਿ ਇਸ ਦੇ ਲਈ ਬਹੁਤ ਵਾਰ ਮੈਨੂੰ ਪੁੱਛਿਆ ਜਾਂਦਾ ਰਿਹਾ। ਹੁਣ ਵੀ ਇੱਕ ਕੇਸ ਜਿਹੜਾ ਅਮਰੀਕਾ ਦੇ ਹਵਾਲੇ ਨਾਲ ਹੀ ਹੈ, ਇਹਨਾਂ ਦੀ ਯੂਨਾਈਟਿਡ ਸਿੱਖਸ ਦੀ ਅਟਰਨੀ ਬੀਬੀ ਵਾਂਡਾ, ਉਹ ਲਾਈਨ ਦੇ ਉੱਤੇ ਸੀ ਔਰ ਯੂਨਾਈਟਿਡ ਸਿੱਖਸ ਵਾਲੇ ਚਾਹੁੰਦੇ ਸੀ, ਹਾਲਾਂ ਮੈਂ ਡੀਟੇਲ 'ਚ ਗੱਲ ਨਹੀਂ, 2 ਦਿਨ ਪਹਿਲਾਂ ਦੀ ਗੱਲ ਹੀ ਹੈ। ਕਿਉਂਕਿ ਇਸ ਕਿਸਮ ਦੇ ਕੇਸ ਮੈਂ ਕਿਹਾ ਕਿ ਜੀ ਗੱਲ ਇਹ ਹੈ ਵੀ ਇੱਕ ਇਸ਼ੂ ਹੈ ਵੀ ਤੁਸੀਂ ਕੇਸ ਜਿੱਤਣੇ ਨੇ। ਇੱਥੇ ਤਾਂ ਤੁਸੀਂ ਜਦੋਂ ਅਦਾਲਤਾਂ 'ਚ ਜਾਂਦੇ ਹੋ, ਜਾਂ ਜਿਵੇਂ ਲਿਵਿੰਗਸਟਨ ਦੇ ਵਿੱਚ ਕੈਲੀਫੋਰਨੀਆ 'ਚ ਹੋਇਆ ਬੱਚਿਆਂ ਦਾ ਕੇਸ, ਬੱਚੇ ਜਦੋਂ ਕਿਰਪਾਨ ਪਾ ਕੇ ਅੰਮ੍ਰਿਤਧਾਰੀ ਨੇ ਜਾਂਦੇ ਨੇ, ਟੀਚਰ ਆਬਜੈਕਟ ਕਰਦੇ ਨੇ ਔਰ ਫਿਰ ਉਹ ਸ਼ੁਰੂ ਹੋ ਜਾਂਦੀ ਹੈ ਪ੍ਰੋਸੈਸ। ਕਈ ਵਾਰ ਕੇਸ ਬਣ ਜਾਂਦਾ ਹੈ, ਕਈ ਵਾਰ ਤੁਸੀਂ ਕੰਪਰੋਮਾਈਜ਼ ਕਰਦੇ ਹੋ, ਉਹਦਾ ਸਾਈਜ਼ ਕੀ ਹੋਏਗਾ। ਅਦਾਲਤਾਂ 'ਚ ਜੇ ਗਏ ਉੱਥੇ ਹੋਇਆ ਕਿ ਜੀ ਠੀਕ ਹੈ ਜੇ ਵੈਪਨ। ਹੁਣ ਸਵਾਲ ਇਹ ਹੈ ਵੀ ਕੀ ਕਿਰਪਾਨ, ਸੌਰਡ ਜਿਹੜਾ ਕਿਰਪਾਨ ਜਿਵੇਂ ਸੰਤ ਪਿੰਡਾਂ ਵਾਲੇ ਡਿਸਕ੍ਰਾਈਬ ਕਰਦੇ ਸੀ, ਇਹ 2 ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਤੇ ਆਨ। ਕਿਰਪਾ ਬਖਸ਼ਿਸ਼, ਗ੍ਰੇਸ, ਕਰਮ ਜਿਸ ਨੂੰ ਪਰਸ਼ੀਅਨ ਦੇ ਵਿੱਚ ਕਿਹਾ ਜਾਂਦਾ ਹੈ। ਆਨ ਡਿਗਨਿਟੀ ਹੈ, ਅਣਖ, ਗੈਰਤ, ਹਿਊਮਨ ਰਾਈਟਸ ਅੱਜ ਦੀ ਜ਼ਬਾਨ, ਇਹ ਸਾਰਾ ਕੁਝ ਹੀ ਆਨ ਦੇ ਵਿੱਚ ਆ ਜਾਂਦਾ ਹੈ ਕਿ ਕਿਰਪਾ ਤੇ ਆਨ ਇਹ 2 ਲਫ਼ਜ਼ਾਂ ਦਾ। ਔਰ ਇਹਨੂੰ ਅਸੀਂ ਅਮੂਮਨ ਅਮਰੀਕਨਾਂ ਨੂੰ ਸਮਝਾਉਣ ਲਈ ਅਸੀਂ ਕਹਿ ਦਿੰਦੇ ਹਾਂ ਕਿ ਜੀ ਇਹ ਤੁਹਾਡੀ ਕਮਿਟਮੈਂਟ ਹੈ ਟੂ ਸਟੈਂਡ ਫॉर ਜਸਟਿਸ, ਟੂ ਸਟੈਂਡ ਫॉर ਰਾਈਟੀਅਸਨੈਸ, ਟੂ ਸਟੈਂਡ ਫॉर ਹਿਊਮਨ ਰਾਈਟਸ। ਹੁਣ ਇਹ ਤਾਂ ਸਿੰਬੋਲਿਜ਼ਮ ਹੈ ਜਦੋਂ ਤੁਸੀਂ ਐਕਸਪਲੇਨ ਕਰਦੇ ਹੋ ਕਿ ਭਾਈ ਆਨ, ਅਣਖ, ਡਿਗਨਿਟੀ। ਔਰ ਇਹ ਫਿਰ ਸਵਾਲ ਇਹ ਹੁੰਦਾ ਹੈ ਕਿ ਕੀ ਇਹ ਵੈਪਨ ਹੈ? ਕੀ ਜੇ ਕੋਈ ਹਮਲਾ ਕਰੇ ਤੇ ਤੁਸੀਂ ਉਸ ਕਿਰਪਾਨ ਨੂੰ ਇਸਤੇਮਾਲ ਕਰੋਗੇ, ਜਾਂ ਉਹਨੂੰ ਫਿਰ ਬਚਾਉਣ ਦੇ ਲਈ ਕਈ ਵਾਰ ਅਸੀਂ ਜਿਹੜੀ ਟਰਮ ਸੈਰੇਮੋਨੀਅਲ ਸੌਰਡ ਕਹਿਣਾ ਸ਼ੁਰੂ ਕਰਤਾ। ਹਾਲਾਂਕਿ ਸੌਰਡ ਕੋਈ ਸੈਰੇਮੋਨੀਅਲ ਨਹੀਂ ਹੁੰਦੀ, ਸੌਰਡ ਤਾਂ ਸੌਰਡ ਹੈ। ਔਰ ਇਹ ਤੁਹਾਨੂੰ ਜਿਹੜਾ ਵੈਪਨ ਗੁਰੂ ਨੇ ਦਿੱਤਾ ਹੈ, ਇਹ ਤੁਹਾਨੂੰ ਅਬਲ ਤੋਂ ਜਿਹੜੇ ਤੁਸੀਂ ਪਾਵਰ ਦਿੰਦਾ ਹੈ। ਔਰ ਇਹ ਜਿਹੜਾ ਜ਼ਾਹਰ ਹੈ ਕਿ ਸ਼ਸਤਰ, ਇਹਨੂੰ ਅਸੀਂ ਜਿਹੜਾ ਇਹਦਾ ਸਿੱਖੀ ਵਰਡ ਹੈ ਵੈਪਨ ਦੇ ਲਈ, ਉਹ ਸ਼ਸਤਰ ਹੈ। ਔਰ ਪੋਲੀਟੀਕਲ ਪਾਵਰ ਤੋਂ ਲੈ ਕੇ ਜਸਟਿਸ ਤੱਕ, ਅਦਲ ਤੱਕ, ਉਹ ਇਹਦੇ ਨਾਲ ਜੁੜਿਆ ਹੋਇਆ। ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਪੋਲੀਟੀਕਲ ਪਾਵਰ ਜਿਹੜੀ ਹੈ ਅਲਟੀਮੇਟਲੀ ਸ਼ਸਤਰਾਂ ਨਾਲ ਜੁੜੀ ਹੋਈ ਹੈ।
ਹੁਣ ਕਿਉਂਕਿ ਅਸੀਂ ਇੱਥੋਂ ਦੀਆਂ ਸੁਸਾਇਟੀ 'ਚ ਐਡਜਸਟ ਵੀ ਕਰਨਾ ਹੈ, ਅਸੀਂ ਇਹ ਵੀ ਚਾਹੁੰਦੇ ਹਾਂ ਸਾਡੇ ਬੱਚੇ ਬੱਚੀ ਸਿੱਖੀ 'ਚ ਅੰਮ੍ਰਿਤ ਛਕ ਕੇ ਸਿੱਖੀ ਵੈਲਿਊ 'ਚ ਰਹਿਣ, ਉੱਥੇ ਫਿਰ ਇਹ ਕੰਪਰੋਮਾਈਜ਼ ਨੇ ਕਿ ਭਾਈ ਕਿਰਪਾਨ ਵੀ ਹੈ, ਉਹ ਅਦਾਲਤ ਕਹਿੰਦੇ ਜੇ ਸਿੰਬਲ ਹੀ ਹੈ ਰਿਲੀਜੀਅਸ, ਇਹਨੂੰ ਵੈਲਡ ਕਰ ਲਓ। ਲਿਵਿੰਗਸਟਨ ਵਾਲੇ ਜਿਹੜਾ ਉਹਨਾਂ ਨੇ ਕੰਪਰੋਮਾਈਜ਼ ਕੀਤਾ ਵੈਲਡ। ਕੈਨੇਡਾ ਫਿਰ ਸਾਈਜ਼ ਦੇ ਉੱਤੇ ਆ ਗਿਆ ਕਿ ਜੀ ਇੰਨਾ ਸਾਈਜ਼, ਔਰ ਹੁਣ ਜਿਵੇਂ ਕੈਨੇਡਾ ਦੇ ਵਿੱਚ ਹੈ ਉਹਨਾਂ ਨੇ ਇਸ ਨੂੰ ਦਿੱਤਾ ਪਤਾ ਨਹੀਂ ਕਿੰਨੇ ਇੰਚ, ਇੰਨਾ ਉਹਦਾ ਬਲੇਡ ਹੋਏ, ਇੰਨਾ ਉਹਦਾ ਹੈਂਡਲ ਹੋਏ, ਔਰ ਉਹ ਜਿਹੜਾ ਬਲੇਡ ਆ ਉਹ ਵੀ ਬਲੰਟ ਹੋਏ ਤਾਂ ਕਿ ਕਿਸੇ ਦੇ ਉੱਤੇ ਜੇ ਵਾਰ ਵੀ ਹੁੰਦਾ ਉਹਦਾ ਨੁਕਸਾਨ ਨਾ ਕਰ ਸਕੇ। ਹਾਲਾਂਕਿ ਉਹੀ ਘਰਾਂ ਦੇ ਵਿੱਚ ਬਟਰ ਨਾਈਫ ਵੀ ਹੁੰਦੇ ਨੇ ਜਿਹੜੇ ਜ਼ਿਆਦਾ ਤਿੱਖੇ ਹੁੰਦੇ ਨੇ। ਜੇ ਤੁਸੀਂ ਜਹਾਜ਼ਾਂ ਦੇ ਵਿੱਚ ਕਿਰਪਾਨ ਜਾਂ ਦੂਜੇ ਨਾਲ ਨਹੀਂ ਟਰੈਵਲ ਕਰਨ ਦਿੰਦੇ ਤੇ ਤੁਸੀਂ ਜੋ ਕੁਝ ਦਿੰਦੇ ਹੋ ਜਦੋਂ ਫੂਡ ਦੇ ਨਾਲ, ਜੋ ਤੁਸੀਂ ਫੋਰਕ ਔਰ ਨਾਈਫ ਔਰ ਦੂਸਰਾ ਦਿੰਦੇ ਹੋ, ਉਹ ਵੀ ਹਾਰਮ ਕਰਨ ਦੀ ਸਮਰੱਥਾ। ਇੱਕ ਡਿਬੇਟ ਹੈ, ਔਰ ਮੈਂ ਕਿਉਂਕਿ ਜਿਵੇਂ ਮੈਂ ਕਿਹਾ ਵੀ ਹੌਟ ਪੋਟੇਟੋ ਹੈ ਔਰ ਅਸੀਂ ਸਿਰਫ ਇੱਕ ਪਾਰਟ ਹੈ ਜਿਹੜਾ ਵਿਦਨ ਅਸੀਂ ਦੇਖਦੇ ਹਾਂ ਵੀ ਕੀ ਇਸ ਗੱਲ ਦੀ ਅਹਿਮੀਅਤ ਕੀ ਹੈ। ਇਹ ਕੇਸ ਦੇ ਲੀਗਲ ਜਦੋਂ ਤੁਸੀਂ ਇੱਥੋਂ ਦੇ ਸਿਸਟਮ 'ਚ ਜਾਣਾ ਹੈ ਤੇ ਉਹਦੇ ਤੇ ਤੁਸੀਂ ਕਿਵੇਂ ਹੋਣਾ। ਹਾਲਾਂਕਿ ਮੈਂ ਕਿਉਂਕਿ ਇਸ ਆਰਟੀਕਲ ਦੀ ਜਿਸਟ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਜਿਸਟ ਨੂੰ ਬਿਆਨਣ ਦੀ ਕੋਸ਼ਿਸ਼ ਕਰ ਰਿਹਾ, ਔਰ ਮੈਨੂੰ ਯਾਦ ਹੈ ਕਿ 90s ਦੇ ਵਿੱਚ ਜਦੋਂ ਜਗਦੀਪ ਸਿੰਘ ਜਿਹੜੇ ਵਕੀਲ ਸਨ ਉਦੋਂ ਸੈਨ ਫਰਾਂਸਿਸਕੋ 'ਚ, ਉਹਨਾਂ ਦੇ ਬ੍ਰਦਰ, ਇਹ ਇਸ਼ੂ ਡਿਸਕਸ ਹੁੰਦਾ ਸੀ ਕਿ ਵੀ ਇਹ ਜਿਹੜਾ ਕਿਰਪਾਨ ਦਾ ਇਸ਼ੂ ਜਦੋਂ ਕੋਰਟ ਕੇਸ ਬਣਦਾ ਹੈ ਸਕੂਲਾਂ, ਵਰਕ ਪਲੇਸ, ਦੂਜੇ ਦੇ ਥੱਲੇ ਕੀ ਅਪਰੋਚ ਹੋਣੀ ਚਾਹੀਦੀ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਵੀ ਕਿਉਂਕਿ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹੜੀਆਂ ਵੀ ਜਥੇਬੰਦੀਆਂ ਇੱਥੇ ਇਹਨਾਂ ਦੇ ਕੇਸਿਸ ਨੂੰ ਲੜਦੀਆਂ ਨੇ, ਪਰ ਮੇਰਾ ਹਮੇਸ਼ਾ ਇਹ ਕਹਿਣਾ ਸੀ, ਜਾਂ ਮੈਂ ਹੁਣ ਵੀ ਇਸ ਗੱਲ ਦੇ ਉੱਤੇ ਮੰਨਦਾ, ਔਰ ਮੈਂ ਜਿਹੜੀ ਵੀਰ ਪਰਮਜੀਤ ਸਿੰਘ ਰੰਧਾਵਾ ਦੀ ਲਿਖਤ ਹੈ ਉਹਨਾਂ ਦੀ ਸਪਿਰਿਟ ਨਾਲ ਐਗਰੀ ਕਰਦਾ ਆਰਗੂਮੈਂਟ ਦੀ, ਕਿ ਭਾਈ ਅਸੀਂ ਜੇ ਅਮਰੀਕਾ ਦਾ ਜਿਹੜਾ ਜਦੋਂ ਅਸੀਂ ਸੈਕੰਡ ਅਮੈਂਡਮੈਂਟ ਦੀ ਗੱਲ ਕਰਦੇ ਹਾਂ ਜਿਹੜਾ ਤੁਹਾਨੂੰ ਰਾਈਟ ਟੂ ਬੇਅਰ ਆਰਮਸ ਦਾ ਹੱਕ ਦਿੰਦਾ ਹੈ, ਔਰ ਉਹਦੇ ਲਈ ਬੇਸ਼ੱਕ ਥੋੜ੍ਹੀਆਂ ਬਹੁਤ ਫਾਰਮੈਲਿਟੀਜ਼ ਨੇ ਕੁਝ ਸਟੇਟਾਂ ਦੇ ਵਿੱਚ ਲਾਅ ਜਾਂ ਲਾਇਸੈਂਸ, ਪਰ ਮੋਸਟ ਜਿਹੜੇ ਨੇ ਉਹ, ਔਰ ਇਹ ਉਹੀ ਕਿਰਪਾਨ ਦੀ ਜਸਟੀਫਿਕੇਸ਼ਨ ਅਸੀਂ ਉਵੇਂ ਹੀ ਜੇ ਅਮਰੀਕਨ ਕਨਸਟੀਟਿਊਸ਼ਨ ਨੇ ਕਿਹਾ ਕਿ ਮਿਲੀਸ਼ੀਆ ਇੰਪੋਰਟੈਂਟ ਹੈ, ਉਹਨਾਂ ਦੇ ਕੋਲ ਆਰਮਸ ਰਹਿਣੇ ਚਾਹੀਦੇ ਨੇ ਉਹਨਾਂ ਦੇ ਪ੍ਰੋਟੈਕਸ਼ਨ ਦੇ ਲਈ ਮੁਲਕ ਦੀ, ਤੇ ਸਾਡੇ ਗੁਰੂ ਨੇ ਤਾਂ ਜਦੋਂ ਹਥਿਆਰਾਂ ਦੀ ਗੱਲ ਆਈ ਉਹਨਾਂ ਨੇ ਕਿਹਾ ਜਿੰਨੇ ਚੁੱਕ ਸਕਦੇ ਹੋ ਚੁੱਕੋ, ਹੈ ਜੀ। ਔਰ ਇਹੀ ਸੀ ਕਿ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਵੀ ਕਿ 5 ਸ਼ਸਤਰ ਬੰਨ ਕੇ ਦਰਬਾਰ 'ਚ ਆਉਣਾ। ਹੁਣ ਪੰਜਾਂ ਦੇ ਵਿੱਚ ਅਸੀਂ ਤਾਂ ਅੱਜ ਕੱਲੀ ਕਿਰਪਾਨ ਦੀ ਡਿਬੇਟ ਕਰ ਰਹੇ ਹਾਂ, ਪਰ ਉਹਦੇ 'ਚ ਢਾਲ ਸੀ, ਤਲਵਾਰ ਸੀ, ਚੱਕਰ ਸੀ, ਬਰਛਾ ਸੀ ਔਰ ਕਟਾਰ ਸੀ, ਮਿਨੀਮਮ 5 ਹਥਿਆਰ। ਸੋ ਇਹ ਠੀਕ ਹੈ ਵੀ ਇਹ ਡਿਬੇਟ ਕਿ ਜੀ ਅਸੀਂ ਇਹਨਾਂ ਸੁਸਾਇਟੀਜ਼ ਕੇ, ਪਰ ਸਾਨੂੰ ਕਦੇ ਵੀ ਜੇ ਅਸੀਂ ਸਿਧਾਂਤਕ ਤੌਰ ਤੇ ਬਿਲਿਟਲ ਕਰਨ ਦੀ ਕੋਸ਼ਿਸ਼ ਕਰਾਂਗੇ ਕਾਨਸੈਪਟ ਨੂੰ, ਠੀਕ ਹੈ ਅਸੀਂ ਮੰਨੀਏ ਕਿ ਭਾਈ ਜਿਵੇਂ ਸਿੱਖਾਂ ਨੇ 18ਵੀਂ ਸਦੀ ਜੇ ਨਵਾਬੀ ਆਈ ਲਾਹੌਰ ਦਰਬਾਰ ਵੱਲੋਂ, ਉਹਨਾਂ ਨੇ ਲੈ ਲਈ ਵਕਤੀ ਤੌਰ ਤੇ ਕੰਪਰੋਮਾਈਜ਼ ਕਰ ਲਿਆ, ਪਰ ਨਾਲ ਹੀ ਜਵਾਬ ਵੀ ਭੇਜਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਇਹ ਤੁਹਾਡੀ ਨਵਾਬੀ ਨੂੰ ਐਕਸੈਪਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਕਲੇਮ ਜਿਹੜਾ ਕਿ ਪਾਤਸ਼ਾਹਤ ਦੇ ਉੱਤੇ ਹੈ ਟੋਟਲ ਸੋਵਰਨ, ਉਹ ਅਸੀਂ ਛੱਡਿਆ ਨਹੀਂ, ਉਹ ਸਾਡਾ ਦਾਵਾ ਕਾਇਮ ਹੈ ਔਰ ਅਸੀਂ ਉਹ ਹਾਸਲ ਕਰਨਾ ਹੀ ਕਰਨਾ। ਔਰ ਇਹ ਠੀਕ ਹੈ ਕਿ ਨਵਾਬੀ ਵਾਲਾ ਸਾਲ 2 ਸਾਲ ਹੀ ਵਰਕਆਊਟ ਹੋਇਆ, ਫਿਰ ਫੁੱਲ ਸਕੇਲ ਉਹ ਸ਼ੁਰੂ ਹੋਇਆ ਔਰ ਅਲਟੀਮੇਟਲੀ ਕੰਪਲੀਟ ਸੋਵਰਨਿਟੀ ਜਿਹੜੀ ਹੈ ਸਿੱਖ ਨੇਸ਼ਨ ਨੇ ਲਈ। ਸੋ ਇਹ ਮੈਂ ਸਮਝਦਾ ਵੀ ਇੱਥੇ ਅਸੀਂ ਕਿਸੇ ਦੇ ਕੰਮ ਨੂੰ ਛੁਟਿਆਣਾ ਨਹੀਂ ਚਾਹੁੰਦੇ। ਜਥੇਬੰਦੀਆਂ ਜਿਵੇਂ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ, ਯੂਨਾਈਟਿਡ ਸਟੇਟਸ, ਔਰ ਉਸ ਤੋਂ ਪਹਿਲਾਂ ਈਵਨ ਜਿਹੜਾ ਫਰਾਂਸ ਦੇ ਹਵਾਲੇ ਨਾਲ ਕੇਸ, ਯੂਕੇ ਦੇ ਵਿੱਚ ਇੱਕ ਬੜਾ ਪੁਰਾਣੇ ਕੇਸ ਤੇ ਬੇਸਡ ਜਿਹੜਾ ਉਹ ਅੱਗੋਂ ਤੱਕ ਗੱਲ ਤੁਰ ਰਹੀ ਹੈ। ਕੈਨੇਡਾ ਦੇ ਵਿੱਚ ਇਹ ਰਾਈਟ ਲੈ ਨੇ ਉਹਨਾਂ ਨੇ, ਭਾਵੇਂ ਮਿਨੀਮਮ ਸਾਈਜ਼ ਜਾਂ ਦੂਜਾ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਈਵਨ ਇੰਡੀਅਨ ਕਨਸਟੀਟਿਊਸ਼ਨ 'ਚ ਭਾਵੇਂ ਆਰਟੀਕਲ 25 ਵੀ ਸਾਨੂੰ ਬੋਧੀਆਂ ਜੈਨੀਆਂ ਦੇ ਨਾਲ ਹਿੰਦੂ ਗਰਦਾਨਦਾ ਹੈ, ਪਰ ਇਸੇ ਹੀ ਆਰਟੀਕਲ ਦੇ 25 ਦੇ ਵਿੱਚ ਸਿੱਖਾਂ ਨੂੰ ਕਿਰਪਾਨ ਦਾ ਹੱਕ ਹੈ ਕਨਸਟੀਟਿਊਸ਼ਨਲ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਹਦੇ 'ਚ ਕਿਰਪਾਨ ਦਾ ਸਾਈਜ਼ ਨਹੀਂ ਹੈ। ਜਦੋਂ ਤੁਸੀਂ ਵੇਅਰ ਐਂਡ ਬੇਅਰ ਕਹਿੰਦੇ ਹੋ ਕਿ ਰੱਖ ਵੀ ਸਕਦੇ ਹੋ, ਔਰ ਇਹੀ ਅੰਗਰੇਜ਼ਾਂ ਨੇ 20ਵੀਂ ਸਦੀ ਦੀ ਬਿਗਨਿੰਗ ਜਦੋਂ ਕਿਰਪਾਨ ਦਾ ਸਾਈਜ਼ ਮੁਕਰਰ ਕਰਨਾ ਚਾਹਿਆ ਤੇ ਸਿੱਖਾਂ ਨੇ ਇਹਦੇ ਤੇ ਮੋਰਚਾ ਲਾਇਆ। ਜਿਹੜੇ ਮੋਰਚੇ ਦੇ ਲਈ ਗ੍ਰਿਫਤਾਰੀਆਂ ਦਿੰਦੇ ਸੀ ਉਹਨਾਂ ਨੂੰ ਕਿਰਪਾਨ ਬਹਾਦਰ ਕਿਹਾ ਜਾਂਦਾ ਸੀ, ਔਰ ਅੰਗਰੇਜ਼ਾਂ ਨੇ ਮੁੜ ਔਰ ਉਹਨਾਂ ਨੇ ਤਾਂ ਕਾਰਖਾਨੇ ਬੰਦ ਕਰ ਦਿੱਤੇ ਸੀ ਜਿੱਥੇ ਕਿਰਪਾਨਾਂ ਬਣਦੀਆਂ ਸੀ, ਬਟ ਉਹਨਾਂ ਨੂੰ ਅਲਟੀਮੇਟਲੀ ਉਹ ਹੱਕ ਦੇਣਾ ਪਿਆ
ਔਰ ਉਹੀ ਜਿਹੜੀ ਕੰਟੀਨਿਊਟੀ ਸੀ ਅੰਗਰੇਜ਼ਾਂ ਦੇ ਵੇਲੇ ਦੀ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ, ਜਿੱਥੇ ਕਿਰਪਾਨ ਦਾ ਕੋਈ ਸਾਈਜ਼ ਮੁਕਰਰ ਨਹੀਂ ਹੈ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਜੇ ਇਸ ਲਿਖਤ ਨੂੰ ਟੱਚ ਕੀਤਾ ਪਰ ਮੈਂ ਤੇ ਫਿਰ ਵਕਤ ਲੱਗੇਗਾ। ਸੋ ਮੈਂ ਇਹ ਫੁੱਲ ਜਿਹੜੀ ਹੈ ਬੈਕਗਰਾਉਂਡ ਦੇ ਦਿੱਤੀ ਹੈ ਔਰ ਅਸੀਂ ਕੱਲ ਜਿਹੜਾ ਹੈ ਵੀਰ ਪਰਮਜੀਤ ਸਿੰਘ ਰੰਧਾਵਾ ਹੋਰਾਂ ਦੀ ਲਿਖਤ ਔਰ ਖਾਸ ਤੌਰ ਤੇ ਆਲਰੇਡੀ ਉਹਨਾਂ ਦੇ ਕੰਟੈਂਟ ਨੂੰ ਮੈਂ ਡਿਸਕਸ ਕਰ ਲਿਆ, ਪਰ ਟੂਲ ਕਿਟ ਫॉर ਖਾਲਸਾ ਆਫ ਟੁਡੇ ਇਸ ਦੇ ਉੱਤੇ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਉਹਨਾਂ ਨੇ ਇਸ ਸਾਰੇ ਕੇਸ ਨੂੰ ਬਿਲਡ ਕਰਕੇ ਕਿ ਅਲਟੀਮੇਟਲੀ ਜੇ ਅਸੀਂ ਆਪਣੀ ਆਜ਼ਾਦੀ ਲੈਣੀ ਹੈ ਤੇ ਜੇ ਅਸੀਂ ਸਿਰਫ ਇਹਨੂੰ ਸਿੰਬੋਲਿਜ਼ਮ ਤੱਕ, ਕਿਰਪਾਨ ਇੱਕ ਚਿੰਨ੍ਹ ਹੈ, ਧਾਰਮਿਕ ਚਿੰਨ੍ਹ ਤੱਕ ਮਹਿਦੂਦ ਕਰ ਦਿੱਤਾ ਤੇ ਫਿਰ ਇਹੀ ਸ਼ਾਇਦ ਜੇ ਅੱਜ ਸਾਡੀ ਲੜਨ ਦੀ ਕੈਪੈਸਿਟੀ ਜਿਹੜੀ ਹੈ ਉਹਦੀ ਜੇ ਗੱਲ ਕਰੀਏ ਤੇ ਬਹੁਤ ਵਾਰ ਹੁਣ ਜਿਹੜੇ ਚੰਗੇ ਭਲੇ ਨੇ ਸੰਤ ਸਿਪਾਹੀ ਸਿੱਖੀ ਦੇ ਕਰੈਕਟਰ ਨੂੰ ਸਿਰਫ ਤੇ ਸਿਰਫ ਇੱਕ ਖਾਨੇ 'ਚ ਜੋੜ ਕੇ ਜਿਹੜਾ ਸਾਡੀ ਫਾਈਟਿੰਗ ਸਕਿੱਲਸ ਨੇ ਉਹਨਾਂ ਨੂੰ ਇੰਪੀਡ ਕਰ ਦਿੱਤਾ ਹੈ ਕਾਫੀ ਹੱਦ ਤੱਕ। ਉਹਦੇ 'ਚ ਵੀ ਸ਼ਾਇਦ ਇਸ ਸੋਚ ਦਾ ਕਿਤੇ ਨਾ ਕਿਤੇ ਰੋਲ ਹੈ ਕਿ ਅਸੀਂ ਸਿੰਬੋਲਿਜ਼ਮ ਬਣਾ ਲਿਆ ਜਾਂ ਅੰਮ੍ਰਿਤ ਛਕਣਾ ਸਿਰਫ ਇੱਕ ਰੂਹਾਨੀਅਤ ਦੇ ਰਸਤੇ ਤੱਕ ਮਹਿਦੂਦ ਕਰ ਦਿੱਤਾ। ਪਰ ਇੱਥੇ ਤਾਂ ਖਾਲਸਾ ਸਾਜ ਕੇ ਗੁਰੂ ਸਾਹਿਬ ਨੇ ਫਰਮਾਇਆ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ, ਘੋੜਸਵਾਰੀ ਵੀ। ਔਰ ਜ਼ਾਹਰ ਹੈ ਕਿ ਜੰਗ ਜਿਹੜਾ ਹੈ ਉਸ ਦਾ ਮਤਲਬ ਹੀ ਇਹ ਹੈ ਕਿ ਫਾਈਟਿੰਗ ਫॉर ਟਰੂਥ ਐਂਡ ਜਸਟਿਸ। ਸੋ ਇਹ ਅਸੀਂ ਬਾਕੀ ਹਿੱਸਾ ਕੱਲ ਇਸ ਤੇ ਗੱਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।